ਨੈਣ ਚੌਧਰਾਣੀ ਨੂੰ ਗੁੱਡੇ ਨਾ, ਉਹ ਅਨਮੋਲ ਵਹੁਟੀ ਨਾਲ ਡੋਲੀ ਵਿੱਚ ਬਹਿ ਕੇ ਨਾ ਜਾਏ ਤੇ ਪਹਿਲੀ ਰਾਤ ਕੀ ਕੁਝ ਹੁੰਦਾ ਏ ਉਹਨੂੰ ਨਾ ਸਮਝਾਏ। ਇਹ ਰਿਵਾਜ਼ ਵੀ ਹੁੰਦਾ ਸੀ ਭਈ ਨੈਣ ਸਾਰੀ ਰਾਤ ਵਹੁਟੀ ਦੀ ਕੋਠੜੀ ਅੰਦਰ ਬਹਿ ਕੇ ਖਿਆਲ ਰੱਖਦੀ ਸੀ ਭਈ ਇਸ ਅਨਮੋਲ ਨਾਲ ਕੁਝ ਹਰਜ ਮਰਜ ਨਾ ਹੋ ਜਾਏ। ਤਰਖਾਣ ਦੇ ਆਪਣੇ ਕੰਮ ਕਾਜ ਤੇ ਮਰਾਸੀ ਦੇ ਆਪਣੇ ਢੋਲ ਢਮੱਕੇ ਤੇ ਚੌਧਰੀ ਦਾ ਪਰਛਾਵਾਂ ਬਣ ਕੇ ਰਹਿਣਾ, ਨਾਲ ਮੁੰਡਿਆਂ ਕੁੜੀਆਂ ਦੇ ਰਿਸ਼ਤੇ ਵੀ ਮਿਥਣੇ। ਦੂਜੇ ਪਾਸੇ ਜੁਲਾਹੇ ਨਾ ਹੋਣ ਤੇ ਜੱਟ ਨੰਗੇ ਫਿਰਨ, ਵੰਨ ਸਵੰਨੇ ਡੱਬੀਆਂ ਵਾਲੇ ਖੇਸ ਦੀ ਬੁੱਕਲ ਮਾਰ ਕੇ ਆਕੜਦੇ ਨਾ ਫਿਰਨ। ਮੁੱਕਦੀ ਗੱਲ ਇਹ ਵੀ ਪਈ ਇਹ ਜ਼ਾਤਾਂ ਨਾ ਹੋਣ ਤੇ ਜੱਟ ਭੁੱਕਮ ਭਾਣਾ ਨੰਗ ਨਪੰਗਾ ਕਿਸੇ ਰੋੜੀ ਤੇ ਬਹਿ ਕੇ ਲੋਕਾਂ ਨੂੰ ਗਾਲ੍ਹਾਂ ਪਿਆ ਕੱਢੇ। ਇਹਨਾਂ ਕਸਬ ਕਰਨ ਵਾਲੀਆਂ ਜ਼ਾਤਾਂ ਤੋਂ ਵੱਖ ਚੌਥੇ ਹਿੱਸੇ ਵਿੱਚ ਚੂੜੇ ਚਮਿਆਰ ਤੇ ਸਾਂਸੀ ਵੀ ਰਹਿੰਦੇ ਸਨ। ਇਹ ਕੰਮ ਜ਼ਾਤ ਅਖਵਾਉਂਦੇ ਸਨ। ਇਹਨਾਂ ਨੂੰ ਦੂਜੀਆਂ ਜ਼ਾਤਾਂ ਡੰਗਰ ਵੀ ਨਹੀਂ ਸਨ ਸਮਝਦੀਆਂ। ਜੇ ਡੰਗਰ ਨੂੰ ਤੇ ਟੋਰਨ ਲਈ ਹਲਾਸ਼ੇਰੀ ਦਿੰਦਿਆਂ ਹੋਇਆਂ ਹੱਥ ਵੀ ਲਾ ਲਈਦਾ ਏ ਇਹਨਾਂ ਨੂੰ ਤੇ ਜਿਹੜਾ ਹੱਥ ਲਾਏ ਪਲੀਤ ਹੋ ਜਾਏ। ਕੋਈ ਚੰਗੜ ਜਾਂ ਸਾਂਸੀ ਕਿਸੇ ਹੋਰ ਜ਼ਾਤ ਦੇ ਬੰਦੇ ਨੂੰ ਗਲੀ ਵਿੱਚ ਆਉਂਦਾ ਵੇਖ ਕੇ ਉਹਨੂੰ ਰਾਹ ਦੇਣ ਦੀ ਖਾਤਰ ਕੰਧ ਨਾਲ ਲੱਗ ਕੇ ਜਿਵੇਂ ਲਿੰਬਿਆ ਜਾਂਦਾ ਸੀ। ਚਿੱਟਾ ਚੰਗੜ ਵੀ ਪਿੰਡ ਦੇ ਇਸੇ ਕੰਮ ਜ਼ਾਤਾਂ ਵਾਲੇ ਹਿੱਸੇ ਵਿੱਚ ਭੁੱਖ ਨੰਗ ਜਿਰਦਾ ਇੱਕ ਇਹ ਜਿਹਾ ਮੁੰਡਾ ਸੀ ਜਿਹੜਾ ਭਗਤ ਸਿੰਘ ਦੇ ਬਾਲਪਨ ਦਾ ਗੂੜ੍ਹਾ ਯਾਰ ਸੀ। ਭਗਤ ਦਾ ਪੂਰਾ ਟੱਬਰ ਹੀ ਪਿੰਡ ਦੀਆਂ ਦੂਜਿਆਂ ਲੋਕਾਂ ਤੋਂ ਵੱਖਰੀ ਸੋਚ ਰੱਖਦਾ ਸੀ। ਉਹਦਾ ਪਿਓ ਚਾਚੇ ਤਾਏ ਸਭੂ ਜ਼ਾਤ ਦੀ ਇਸ ਔਤਰੀ ਵੰਡ 'ਤੇ ਯਕੀਨ ਨਹੀਂ ਸਨ ਰੱਖਦੇ। ਕੁੱਲ ਇਨਸਾਨਾਂ ਨੂੰ ਇੱਕੋ ਜਿਹਾ ਤੇ ਆਪਣੇ ਬਰਾਬਰ ਦੇ ਸਮਝਦੇ ਸਨ। ਨਾ ਉਹਨਾਂ ਨਾਲ ਮੇਲ ਜੋਲ ਤੋਂ ਝੱਕਦੇ ਸਨ ਤੇ ਨਾ ਉਹਨਾਂ ਨੂੰ ਪਲੀਤ ਕਹਿੰਦਿਆਂ ਪਰਾਂ ਰਹਿੰਦੇ ਸਨ। ਇੱਕੋ ਮੰਜੀ 'ਤੇ ਬਹਿ ਕੇ ਸਾਂਝਾ ਰੋਟੀ ਟੁੱਕਰ ਕਰਨ ਵਿੱਚ ਵੀ ਉਹਨਾਂ ਨੂੰ ਬੁਰਾਈ ਨਹੀਂ ਭਲਾਈ ਨਜ਼ਰ ਆਉਂਦੀ ਸੀ। ਕਿਉਂ ਜੇ ਬਾਬੇ ਨਾਨਕ ਦਾ ਵੀ ਦਰਸ ਇਹੋ ਸੀ ਭਈ ਰੱਬ ਦੀ ਬਣਾਈ ਹੋਈ ਸਭ ਮਖਲੂਕ ਬਰਾਬਰ ਏ, ਨਾ ਕੋਈ ਨੀਵਾਂ ਏ ਤੇ ਨਾ ਕੋਈ ਉੱਚਾ। ਭਗਤ ਵੀ ਬਾਲਪਨ ਤੋਂ ਬਰਾਬਰੀ ਦੀ ਇਸੇ ਰਾਹ ਦਾ ਪਾਂਦੀ ਹੋਇਆ ਉਹਨੇ ਇਨਸਾਨਾਂ ਵਿਚਕਾਰ ਕੋਈ ਫਰਕ ਕਦੀ ਨਾ ਕੀਤਾ। ਚਿੱਟੇ ਚੰਗੜ ਕੋਲੋਂ ਵੀ ਭਗਤ ਨੂੰ ਕਦੀ ਉਹ ਛਾਣ ਨਾ ਆਈ। ਉਹ ਜਦੋਂ ਮਿਲਦੇ ਜੱਫਾ ਮਾਰ ਕੇ ਮਿਲਦੇ। ਉਹ ਰਲ ਕੇ ਵੰਨ ਸਵੰਨੇ ਦੂਜਿਆਂ ਦੀਆਂ ਪੈਲੀਆਂ ਵਿੱਚੋਂ ਮੂਲੀਆਂ ਤੇ ਗੋਂਗਲੂ ਪੁੱਟ ਖਾਂਦੇ। ਚਾਨਣੀਆਂ ਰਾਤਾਂ ਵਿੱਚ ਲੁਕ ਛੁਪ ਸ਼ਰੀਕਾਂ ਦੇ ਕਮਾਦਾਂ ਵਿੱਚੋਂ ਗੰਨੇ ਚੋਰੀ ਕਰਕੇ ਮੌਜਾਂ ਕਰਦੇ। ਪਿੰਡ ਵਾਲੇ ਇਹਨਾਂ ਦੋਵਾਂ ਦੀ ਯਾਰੀ ਨੂੰ ਰੱਜ ਕੇ ਭੈੜਾ ਸਮਝਦੇ ਪਰ ਚੁੱਪ ਰਹਿੰਦੇ। ਜੇ ਭਗਤ ਦੇ ਘਰ ਵਾਲੇ ਇਸ ਯਾਰੀ ਨੂੰ ਭੈੜ ਨਹੀਂ ਸਨ ਜਾਣਦੇ ਤੇ ਉਹ ਕਿੰਜ ਲਾਮੇ ਦਿੰਦੇ। ਸਰਦਾਰਾਂ ਦਾ ਇਹ ਖਾਨਦਾਨ ਅਜਬ ਵੱਖਰੀ ਤਬਾਹ ਦਾ ਸੀ। ਅੱਛਾ ਇਹ ਚਿੱਟਾ ਚੰਗੜ ਉੱਕਾ ਚਿੱਟਾ ਨਹੀਂ ਸੀ, ਸ਼ਾਹ ਕਾਲੀਆਂ ਮੱਝਾਂ ਤੋਂ ਵੀ ਵੱਧ ਕਾਲਾ ਸੀ ਤੇ ਪਿੰਡ ਦੇ ਲੋਕਾਂ ਉਹਦੀ ਛੇੜ ਪਾਈ ਹੋਈ ਸੀ। ਹਲਾ ਉਹ ਚਿੱਟਾ ਚੰਗੜ ਮੁੰਡਾ ਉਹ ਕਿਸੇ ਹਨੇਰੇ ਅੰਦਰ ਜਾਂਦਾ ਤੇ ਹੋਰ ਹਨੇਰਾ ਹੋ ਜਾਂਦਾ। ਮੱਝਾਂ ਗਾਵਾਂ ਦੇ ਵੀ ਨਾਂ ਹੁੰਦੇ ਨੇ, ਇਹ ਭੂਰੀ ਏ ਤੇ ਇਹ ਪੰਜ ਕਲਿਆਣ ਏ, ਪਰ ਚੰਗੜਾਂ ਦੇ ਕੋਈ ਨਾਂ ਨਹੀਂ ਹੁੰਦੇ। ਇਸ ਲਈ ਉਹ ਚਿੱਟਾ ਚੰਗੜ ਅਖਵਾਉਣ ਵਿੱਚ ਹੀ ਖੁਸ਼ ਸੀ। ਇੱਕ ਵਾਰੀ ਉਹ ਦੋਵੇਂ ਰਲ ਕੇ ਏਮਨਾਬਾਦ ਦੀ ਵਿਸਾਖੀ ਵੇਖਣ ਵੀ ਗਏ ਸਨ। ਚਿੱਟੇ ਚੰਗੜ ਨੇ ਬੜਾ ਤਰਲਾ ਪਾਇਆ ਭਈ ਭਗਤਿਆ ਕਿਉਂ ਮੇਰੀ ਜਾਨ ਦਾ ਵੈਰੀ ਹੋਣਾ ਏ। ਮੇਲੇ 'ਤੇ ਆਏ ਹੋਏ ਲੋਕਾਂ ਕੋਲੋਂ ਕਿਉਂ ਮੈਨੂੰ ਕੁੱਟ ਪਵਾਉਣੀ ਏ। ਮੇਰੇ ਤੇ ਮਹਾਂਦਰੇ ਦੀ ਕਾਲਕ ਪਈ ਦੱਸਦੀ ਏ ਮੈਂ ਚੰਗੜਾ। ਸਰਦਾਰਾਂ ਨੇ ਮੇਰੇ ਨਾਲ ਉਹ ਕਰਨੀ ਏ ਜਿਹੜੀ ਹਲਕੇ ਕੁੱਤੇ ਨਾਲ ਕਰੀਦੀ ਏ। ਪਰ ਭਗਤ ਨਾ ਮੰਨਿਆ। ਆਖਣ ਲੱਗਾ ਓਏ ਚਿੱਟਿਆ ਸਾਡੇ ਵਿੱਚ ਵੀ ਤੇ ਪੱਕੇ ਰੰਗ ਦੇ ਸਰਦਾਰ ਹੁੰਦੇ ਨੇ। ਤੂੰ ਉੱਕਾ ਚਿੰਤਾ ਨਾ ਕਰ। ਮੈਂ ਤੈਨੂੰ ਕਾਲੀ ਪੱਗ ਬੰਨ੍ਹ ਕੇ ਹੱਥ ਵਿੱਚ ਕੜਾ ਪਵਾ ਕੇ ਲੈ ਜਾਣਾ ਏ। ਆਖਾਂਗਾ ਇਹ ਸਰਦਾਰ ਅਫਰੀਕਾ ਤੋਂ ਆਇਆ ਏ। ਤੂੰ ਚੱਲ ਤੇ ਸਹੀ। ਉਹ ਟੁਰਨ ਲੱਗੇ ਤੇ ਬਾਪੂ ਨੇ ਦੁੱਧ ਜਲੇਬੀਆਂ ਤੇ ਕੜਾ ਪ੍ਰਸ਼ਾਦ ਖਾਣ ਲਈ ਉਹਦੀ ਤਲੀ ਉੱਤੇ ਪੂਰੇ 2 ਆਨੇ ਰੱਖ ਦਿੱਤੇ। ਉਹ ਇੱਕ ਅਜਬ ਬੇਬਾਦ ਤੇ ਬੇਬਰਕਤ ਵੀਰਾਨਾ ਹੁੰਦਾ ਸੀ ਜਿੱਥੇ ਮਾੜੀ ਮੋਟੀ ਘਾਹ ਜੇ ਫੁੱਟਦੀ ਵੀ ਸੀ ਤੇ ਉਹਦੀ ਹਰੀ ਭਰੀ ਕੋਮਲਤਾ ਰੂੜੀਆਂ ਦੇ ਬਲਦੇ ਸੇਕ ਨਾਲ ਸੜ ਕੇ ਸੁਆਹ ਹੋ ਜਾਂਦੀ ਸੀ। ਗੁਜਰਾਂਵਾਲਾ ਤੋਂ ਪਹਾੜ ਪਾਸੇ ਹਿੰਦੂ ਦੀਵਾਨਾਂ ਤੇ ਉੱਚੀਆਂ ਸ਼ਾਨਾਂ ਵਾਲੀਆਂ ਹਵੇਲੀਆਂ ਦੇ ਕਸਬੇ ਏਮਨਾਬਾਦ ਦੀ ਕਦੀ ਉੱਤੇ ਸੁੱਕੀ ਸੜੀ ਜ਼ਮੀਨ ਦਾ ਇੱਕ ਇਹ ਜਿਹਾ ਬੇਆਬਾਦ ਰਕਬਾ ਸੀ ਜਿਹੜਾ ਗੀਟੀਆਂ ਨਿੱਕੇ ਨਿੱਕੇ ਪੱਥਰਾਂ ਤੇ ਰੋੜਿਆਂ ਨਾਲ ਭਰਿਆ ਹੋਇਆ ਸੀ। ਧੁੱਪ ਦੇ ਬਲਦੇ ਤੀਰ ਇਹਨਾਂ ਰੋੜਿਆਂ 'ਤੇ ਉਤਰਦੇ ਤੇ ਇਹ ਰੋੜੇ ਸੇਕ ਨਾਲ ਲੂਸਣ ਲੱਗ ਪੈਂਦੇ ਤੇ ਆਲ ਦੁਆਲ ਅੱਗ ਹੋ ਜਾਂਦਾ। ਇਹਨਾਂ ਗੀਟੀਆਂ ਰੋੜਿਆਂ ਦੇ ਵਿਚਕਾਰ ਕਿਧਰੇ ਪੱਧਰੀ ਮਿੱਟੀ ਵੀ ਸੀ, ਪਰ ਉੱਥੇ ਵੀ ਕਈ ਮਾਰੋ ਤੇ ਹੇਠੋਂ ਰੋੜੇ ਨਿਕਲ ਆਉਂਦੇ ਸਨ।
ਇਸ ਲਈ ਇਸ ਰਕਬੇ ਵਿੱਚ ਵਾਹੀ ਬੀਜੀ ਨਹੀਂ ਸੀ ਹੋ ਸਕਦੀ। ਕਿਉਂ ਜੇ ਉਤਲੀ ਮਿੱਟੀ ਵਿੱਚ ਜੇ ਕੋਈ ਫਸਲ ਗੱਡੀ ਜਾਂਦੀ ਤੇ ਜਦੋਂ ਉਹਦੇ ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਜਾਂਦੀਆਂ ਤੇ ਹੇਠਾਂ ਵਿਛੀਆਂ ਰੋੜਿਆਂ ਨਾਲ ਵਾਹ ਪੈ ਜਾਂਦਾ। ਰੋੜੇ ਬੂਟਿਆਂ ਦੀ ਜੜ੍ਹਾਂ ਦਾ ਸਾਹ ਇੰਝ ਪੀ ਜਾਂਦੇ ਜਿਵੇਂ ਸਾਹ ਪਿਆਉਣਾ ਸੱਪ ਬੰਦੇ ਦਾ ਸਾਹ ਪੀ ਜਾਂਦਾ ਏ। ਸ਼ਿਖਰ ਦੁਪਹਿਰ ਵੇਲੇ ਇਸ ਰਕਬੇ ਉੱਤੋਂ ਤੇ ਪੰਖ ਪਕੇਰੂ ਵੀ ਨਾ ਲੰਘਦੇ। ਹਵਾ ਏ ਜਿਹੀ ਤੱਤੀ ਜਿਵੇਂ ਬਖੇ ਹੋਏ ਤੰਦੂਰ ਵਿੱਚੋਂ ਨਿਕਲਦੀ ਏ ਪਈ। ਹੋਰ ਤੇ ਹੋਰ ਸੱਪ ਤੇ ਕਿਉਲੇ ਵੀ ਆਪਣੀਆਂ ਖੁੱਡਾਂ ਵਿੱਚ ਲੁਕੇ ਰਹਿੰਦੇ। ਸੂਰਜ ਡੁੱਬਦਾ ਤੇ ਫੇਰ ਬਾਹਰ ਆਉਂਦੇ। ਇਸ ਪਾਸੇ ਬੰਦੇ ਤੇ ਕੀ ਢੋਰ ਡੰਗਰ ਵੀ ਨਹੀਂ ਸਨ ਆਉਂਦੇ। ਗੀਟੀਆਂ ਤੇ ਰੋੜਾਂ ਵਿੱਚ ਮੂੰਹ ਮਾਰਨ ਲਈ ਘਾਹ ਬੂਟ ਦੀ ਹਰਿਆਵਲ ਦਾ ਨਾਮ ਨਿਸ਼ਾਨ ਨਹੀਂ ਸੀ। ਫਿਰ ਇਸ ਵੀਰਾਨੇ ਦੇ ਭਾਗ ਜਾਗ ਪਏ। ਇਹ ਜਿਹਾ ਭਾਗਾਂ ਵਾਲਾ ਹੋ ਗਿਆ ਭਈ ਲੋਕਾਂ ਇਹਦੇ ਰੋੜਾਂ ਨੂੰ ਸਿਰ ਮੱਥੇ ਤੇ ਰੱਖਿਆ ਤੇ ਚੁੰਮਿਆ। ਬਾਬਾ ਗੁਰੂ ਨਾਨਕ ਆਪਣੀ ਉਦਾਸੀ ਦੇ ਦਿਹਾੜਿਆਂ ਵਿੱਚ ਇੱਧਰ ਆ ਨਿਕਲੇ। ਉਹਨਾਂ ਬਈ ਲਾਲਾ ਜੀ ਦੇ ਘਾਟ ਡੇਰਾ ਲਾਇਆ ਤੇ ਇਸ ਵੀਰਾਨੇ ਵਿੱਚ ਤਪੱਸਿਆ ਲਈ ਆ ਬੈਠੇ।